ਅਸੀਂ ਕੋਈ ਫੀਸ ਨਹੀਂ ਲੈਂਦੇ ਆਪਣੀ ਸੇਵਾ ਵਾਸਤੇ। ਸਾਡਾ ਸਿਰਫ ਵਿਜ਼ਨ ਹੈ ਕਿ ਸਾਰੇ ਦਸਵੰਧ ਦੇਣ। ਜਿਹੜਾ ਤੁਸੀਂ $100 ਕੋਈ ਦਿੰਦਾ, ਅਸੀਂ ਉਹਦੀ ਕੋਈ ਫੀ ਨਹੀਂ ਲੈਂਦੇ, ਪਰ ਜਿਹੜੀ ਪ੍ਰੋਸੈਸਰਸ ਨੇ, ਜਿਹੜੀ ਅਸੀਂ ਅੱਗੇ ਜਾ ਕੇ ਆਪਣੀ ਟੈਕਨੋਲੋਜੀ ਨੂੰ ਪੈਸੇ ਦਿੰਦੇ ਆ, ਉਹ ਥੋੜ੍ਹੇ ਜਿਹੇ ਮਾਈਨਸ ਹੁੰਦੇ ਆ। ਪਰ ਸਾਡਾ ਗੋਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿ ਅਸੀਂ ਉਹ ਵੀ ਅਸੀਂ ਆਪ ਕਵਰ ਕਰੀਏ। ਗੁਰਦੁਆਰੇ ਸਾਹਿਬ ਤੁਸੀਂ ਦਵੋ ਜਿੱਦਾਂ ਤੁਹਾਨੂੰ ਜ਼ਰੂਰੀ ਲੱਗਦਾ, ਬਟ ਜੇ ਤੁਹਾਡੇ ਕੋਲ ਮੀਨਸ ਹੈਗੇ ਆ, ਤੁਹਾਡੇ ਕੋਲ ਰਿਸੋਰਸ ਹੈਗੇ ਆ, ਤੁਸੀਂ ਦਸਵੰਧ ਦੇ ਸਕਦੇ ਹੋ। ਜਾ ਕੇ ਸਾਡੀ ਵੈਬਸਾਈਟ 'ਤੇ ਦੇਖੋ ਕਿ ਸਿੱਖ ਕੀ ਕਰ ਰਹੇ ਆ, ਕਿੰਨੀ ਸੇਵਾ ਕਰਦੇ ਪਏ ਨੇ ਹਰ ਕੋਨੇ ਦੇ ਵਿੱਚ, ਤੇ ਇਹਨਾਂ ਨੂੰ ਇਨਵੈਸਟ ਕਰੋ ਆਪਣੇ ਸੇਵਾਦਾਰਾਂ ਨੂੰ। ਕੋਈ ਸਾਡੀ ਕਮਿਊਨਿਟੀ 'ਚ ਲੀਡਰਸ਼ਿਪ ਨਹੀਂ ਹੈਗਾ। ਅਸੀਂ ਸੋਚੀਏ ਕਿ ਹਾਂਜੀ ਅਸੀਂ ਈਮੇਲ ਮਾਰਕੀਟਿੰਗ ਨਾਲ ਫੰਡ ਰੇਜ਼ ਕਿੱਦਾਂ ਕਰਨਾ, ਅਸੀਂ ਇਵੈਂਟ ਕਰਨੀ ਉੱਦਾਂ ਕਿੱਦਾਂ ਕਰਨਾ, ਅਸੀਂ ਮੈਚਿੰਗ ਕਰਨੀ ਹੈ ਕਿੱਦਾਂ ਕਰਨਾ। Not only are we raising millions of dollars for these organizations, ਅਸੀਂ ਚਾਹੁੰਦੇ ਹਾਂ ਕਿ ਆਰਗੇਨਾਈਜੇਸ਼ਨਸ ਨੂੰ ਰਿਸੋਰਸਿਸ ਦੇ ਨਾਲ, ਨੈਟਵਰਕ ਦੇ ਨਾਲ, ਜਿਹੜੀ ਆਈਡੀਆਜ਼ ਦੇ ਨਾਲ ਵੀ ਅਸੀਂ ਸਪੋਰਟ ਕਰੀਏ ਤੇ ਐਡਵਾਈਜ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸਪੈਸ਼ਲ ਡਿਸਕਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਸਿੱਖੀਜ਼ਮ ਦੀ ਜਿਹੜਾ ਇੱਕ ਅਹਿਮ ਹਿੱਸਾ ਆ ਦਸਵੰਧ ਕੱਢਣਾ, ਇਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਕਿਉਂਕਿ ਜਦੋਂ ਅਸੀਂ ਸਿੱਖੀ ਦੀ ਧਰਮ ਦੀ ਗੱਲ ਕਰਦੇ ਹਾਂ, ਉਹਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਹਾਂ, ਤੇ ਦਸਵੰਧ ਕੱਢਣਾ ਗੁਰੂ ਨੇ ਲਾਜ਼ਮ ਕੀਤਾ ਆ ਹਰ ਇੱਕ ਸਿੱਖ ਦੇ ਲਈ ਵੀ ਆਪਣੀ ਜਿਹੜੀ ਤੁਹਾਡੀ ਕਿਰਤ ਕਮਾਈ ਆ ਉਹਦਾ 10ਵਾਂ ਹਿੱਸਾ ਕੌਜ਼ ਦੇ ਲਈ, ਪੰਥ ਦੇ ਲਈ ਕੱਢੋ, ਜਿਹਨੂੰ ਆਮ ਤੌਰ 'ਤੇ ਪ੍ਰਚਲਿਤ ਸਾਡੀ ਬੋਲੀ ਦੇ ਵਿੱਚ ਜਦੋਂ ਅਸੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਹਿੰਦੇ ਆ, ਉਹਦਾ ਵੀ ਮਤਲਬ ਇਹੀ ਹੁੰਦਾ ਵੀ ਭਾਈ ਜਿੱਥੇ ਵੀ ਤੁਹਾਡਾ ਬਣਦਾ ਸਰਦਾ ਕੋਈ ਲੋੜੀਂਦਾ ਹੈਗਾ, ਉਹਦੀ ਤੁਸੀਂ ਵੱਧ ਤੋਂ ਵੱਧ ਮਦਦ ਕਰਨੀ ਹੈ। ਸੋ ਇਹ ਜਿਹੜਾ ਕਨਸੈਪਟ ਆ, ਇਸੇ ਦੇ ਨਾਲ ਅੱਗੇ ਸਾਡੇ ਲੰਗਰਾਂ ਦੀ ਪ੍ਰਥਾ ਚੱਲ ਰਹੀ ਹੈ, ਜਾਂ ਓਵਰਆਲ ਜਦੋਂ ਅਸੀਂ ਸਾਡੀ ਕਮਿਊਨਿਟੀ ਦੀ ਇਸ ਵਕਤ ਕੋਵਿਡ ਤੋਂ ਲੈ ਕੇ ਜਾਂ ਇੰਟਰਨੈਸ਼ਨਲ ਪੱਧਰ 'ਤੇ ਜਿਸ ਕਿਸਮ ਦਾ ਇੱਕ ਇਮੇਜ ਬਣੀ ਹੈ ਸਿੱਖ ਧਰਮ ਦੀ ਜਾਂ ਸਿੱਖਾਂ ਦੀ, ਇਸ ਵਕਤ ਖਾਲਸਾ ਸਾਜਣਾ ਦਿਵਸ ਦੇ ਮੌਕੇ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਕਿਵੇਂ ਜਿਹੜੇ ਵੱਖੋ ਵੱਖਰੇ ਮੁਲਕਾਂ ਦੇ ਹੈੱਡ ਆਫ ਸਟੇਟਸ ਨੇ ਉਹ ਸਿੱਖਾਂ ਨੂੰ ਵਧਾਈ ਦਿੰਦੇ ਆ, ਉਹ ਇਹਨਾਂ ਪ੍ਰਿੰਸੀਪਲਸ ਦਾ, ਇਹਨਾਂ ਪ੍ਰਥਾਵਾਂ ਦਾ ਜਿਹੜੀਆਂ ਗੁਰੂ ਸਾਹਿਬਾਨਾਂ ਨੇ ਸ਼ੁਰੂ ਕੀਤੀਆਂ, ਉਹਨਾਂ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਇਸ ਮੁਕਾਮ ਦੇ ਉੱਤੇ ਪਹੁੰਚੇ ਹਾਂ। ਸੋ ਇਸੇ ਨੂੰ ਇਨਕਰੇਜ ਕਰਨ ਦੇ ਨਾਲ ਅਸੀਂ ਅੱਜ ਇੱਕ ਅਜਿਹੀ ਆਰਗੇਨਾਈਜੇਸ਼ਨ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੀ ਕਿ ਅਮਰੀਕਾ ਬੇਸਡ ਆਰਗੇਨਾਈਜੇਸ਼ਨ ਹੈ, ਦਸਵੰਧ ਨੈਟਵਰਕ। ਇਹਨਾਂ ਨੇ ਆਰਗੇਨਾਈਜੇਸ਼ਨ ਦਾ ਮੁੱਖ ਮੋਟਿਵ ਇਹੀ ਰੱਖਿਆ ਕਿ ਸਾਡੀ ਜਿਹੜੀ ਸੰਗਤ ਹੈ, ਜਿਹੜੇ ਸਿੱਖ ਨੇ, ਉਹ ਆਪਣੀ ਕਿਰਤ ਕਮਾਈ ਦਾ 10ਵਾਂ ਹਿੱਸਾ ਕੱਢਣ, ਡੋਨੇਟ ਕਰਨ, ਤੇ ਉਹਨਾਂ ਆਰਗੇਨਾਈਜੇਸ਼ਨਸ ਨੂੰ ਡੋਨੇਟ ਕਰਨ ਜਿਹੜੀਆਂ ਆਰਗੇਨਾਈਜੇਸ਼ਨਸ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰ ਰਹੀਆਂ ਨੇ। ਉਹ ਕਿਸੇ ਵੀ ਫੀਲਡ ਦੇ ਵਿੱਚ ਹੋ ਸਕਦਾ, ਜਿਵੇਂ TV84 ਅਸੀਂ ਮੀਡੀਆ ਦਾ ਪਿੜ ਚੁਣਿਆ, ਇੱਦਾਂ ਹੀ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ, ਇੱਦਾਂ ਹੀ ਸੇਵਾ ਦੇ ਜਿਹੜੀ ਫਲੱਡ ਰਿਲੀਫ ਹੁੰਦੀ ਹੈ ਹੇਤੀ ਤੋਂ ਲੈ ਕੇ ਅਦਰਵਾਈਜ਼ ਅਸੀਂ ਖਾਲਸਾ ਏਡ, ਯੂਨਾਈਟਿਡ ਸਿੱਖਸ ਵਰਗੀਆਂ ਆਰਗੇਨਾਈਜੇਸ਼ਨਸ ਦੇਖਦੇ ਹਾਂ, ਜਾਂ ਸਿੱਖ ਕੋਲੀਸ਼ਨ, ਸੈਲਡੈਫ ਤੋਂ ਲੈ ਕੇ ਐਡਵੋਕੇਸੀ ਦੇ ਰੂਪ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ, ਜਾਂ ਪੰਜਾਬ ਦੇ ਵਿੱਚ ਗਰੀਬ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਅਦਰਵਾਈਜ਼ ਲੋੜਵੰਦਾਂ ਦੀ ਹਰ ਕਿਸਮ ਦੀ ਮਦਦ ਦੇ ਲਈ ਜਿਹੜੇ ਪ੍ਰੋਜੈਕਟਸ ਚੱਲ ਰਹੇ ਨੇ, ਦਸਵੰਧ ਨੈਟਵਰਕ ਉਹਨਾਂ ਨੂੰ ਸਪੋਰਟ ਕਰਦਾ, ਉਹਨਾਂ ਦੇ ਲਈ ਫੰਡਸ ਜਿਹੜੇ ਆ ਕਲੈਕਟ ਕਰਦੇ ਆ, ਡੋਨੇਸ਼ਨਸ ਕਲੈਕਟ ਕਰਦੇ ਆ, ਤੇ ਉਹਨਾਂ ਆਰਗੇਨਾਈਜੇਸ਼ਨਸ ਨੂੰ ਸਪੋਰਟ ਕਰਦੇ ਆ। ਤਾਂ ਇਸ ਦਸਵੰਧ ਨੈਟਵਰਕ ਬਾਰੇ ਅਸੀਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ, ਸਾਡੇ ਕੋਲ ਦਸਵੰਧ ਨੈਟਵਰਕ ਦੀ ਤਕਰੀਬਨ 1 ਮਿੰਟ ਦੀ ਇੱਕ ਵੀਡੀਓ ਹੈਗੀ ਹੈ ਜੋ ਮੈਂ ਤੁਹਾਡੇ ਦਰਸ਼ਕਾਂ ਦੇ ਨਾਲ, ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹਾਂਗਾ। ਉਹ ਤੋਂ ਬਾਅਦ ਉਹਨਾਂ ਦੇ ਜਿਹੜੇ ਐਗਜ਼ੈਕਟਿਵ ਡਾਇਰੈਕਟਰ ਨੇ ਦਸਵੰਧ ਨੈਟਵਰਕ ਦੇ, ਸਰਦਾਰ ਮਨਦੀਪ ਸਿੰਘ, ਉਹ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ। ਵੀਡੀਓ ਤੋਂ ਬਾਅਦ ਅਸੀਂ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ। Thanks to donors like you, Sikh activists have been able to fight many legal cases defending and safeguarding religious freedom, provide financial assistance to 110 suicide-affected families of farmers, feed more than 10,000 people from all backgrounds during a global pandemic, sponsor the education of hundreds of low-income students, and support thousands of underprivileged and disabled folks with safe housing and medical care.
Daswand Network is an online crowdsourcing platform where you can discover many causes in a secure, trusted, and easy way. Make a contribution and join the movements that are changing the world. Daswand Network, making giving easier and amplifying the impact of your Daswand. ਵਿਊਅਰਸ, ਗੱਲਬਾਤ ਨੂੰ ਅੱਗੇ ਤੋਰਦਿਆਂ ਮਨਦੀਪ ਸਿੰਘ ਜਿਹੜੇ ਇਸ ਦਸਵੰਧ ਨੈਟਵਰਕ ਦੇ ਐਗਜ਼ੈਕਟਿਵ ਡਾਇਰੈਕਟਰ ਨੇ, ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ। ਮਨਦੀਪ ਸਿੰਘ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਸਿੰਘ, ਪਹਿਲਾਂ ਤੇ ਵੈਲਕਮ ਟੂ ਆਰ ਸਟੂਡੀਓ। ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਸੋ ਪਹਿਲਾਂ ਤੇ ਮਤਲਬ ਸ਼ੁਰੂਆਤ ਮੈਂ ਇੱਥੋਂ ਹੀ ਕਰਨਾ ਚਾਹੂੰਗਾ ਕਿ ਥੋੜ੍ਹਾ ਜਿਹਾ ਜੇ ਤੁਸੀਂ ਸਾਨੂੰ ਦਸਵੰਧ ਨੈਟਵਰਕ ਬਾਰੇ ਦੱਸ ਸਕੋ। ਆਰਗੇਨਾਈਜੇਸ਼ਨ ਕਿਵੇਂ ਹੋਂਦ ਦੇ ਵਿੱਚ ਆਈ, ਕਿੱਥੋਂ ਸ਼ੁਰੂ ਹੋਈ, ਆਰਗੇਨਾਈਜੇਸ਼ਨ ਦਾ ਮੋਟਿਵ ਕੀ ਹੈ ਤੇ ਤੁਸੀਂ ਕੀ ਕੰਮ ਕਰ ਰਹੇ ਹੋ? ਬਿਲਕੁਲ ਵੀਰ ਜੀ, ਪਹਿਲੀ ਗੱਲ ਬਹੁਤ ਮਿਹਰਬਾਨੀ ਤੁਸੀਂ ਤੇ ਪੂਰੀ TV 84 ਟੀਮ ਨੇ ਸਾਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ। ਸਾਰੇ ਜਿਹੜੇ ਦੇਖ ਰਹੇ ਆ ਸਾਡੀ ਸੰਸਥਾ ਨੂੰ 2-3 ਮਿੰਟ ਅਸੀਂ ਇਸ ਸੈਗਮੈਂਟ ਨਾਲ ਸਿਖਾਉਣਾ ਚਾਹੁੰਦੇ ਹਾਂ ਦਸਵੰਧ ਦੀ ਮਿਸ਼ਨ ਬਾਰੇ। ਵੀਰ ਜੀ, ਇੱਦਾਂ ਹੈ ਕਿ ਸਾਡਾ ਨਾਨ ਪ੍ਰੋਫਿਟ, ਸਾਡੀ ਜਿਹੜੀ ਸੰਸਥਾ ਹੈ 2011 'ਚ ਸ਼ੁਰੂ ਹੋਈ ਸੀ ਜੀ। ਅਸੀਂ ਦੇਖਦੇ ਸੀ ਕਿ ਆਸੇ-ਪਾਸੇ ਕਾਫੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਵੰਡ ਕੇ ਛਕਣਾ, ਦਸਵੰਧ ਦੇਣਾ। ਸਾਰੇ ਆਪਣੇ ਜਿਹੜੇ ਜੁੜੇ ਹੋਏ ਸਾਡੇ ਨਾਲ ਉਹਨਾਂ ਨੂੰ ਇਸ ਕਨਸੈਪਟ ਬਾਰੇ ਪਤਾ। ਪਰ ਅਸੀਂ ਦੇਖਦੇ ਸੀ ਕਿ ਕੋਈ ਸੌਖੇ ਤਰੀਕੇ ਨਾਲ ਜਿਹੜੀ ਅਸੀਂ ਡਿਜੀਟਲ ਏਜ, ਜਿਹੜੀ ਕੰਪਿਊਟਰ ਏਜ ਦੇ ਵਿੱਚ ਅਸੀਂ ਰਹਿੰਦੇ ਹਾਂ, ਉਹਦੇ ਰਾਹੀਂ ਕੋਈ ਇੰਨੇ ਈਜ਼ੀ, ਬਹੁਤ ਸੌਖੇ ਤਰੀਕੇ ਦੇ ਨਾਲ ਦਸਵੰਧ ਦੇਣ ਦਾ ਕੋਈ ਮੌਕਾ ਨਹੀਂ ਸੀ ਸਾਡੀ ਕਮਿਊਨਿਟੀ ਵਾਸਤੇ। ਹਿਸਟੋਰਿਕਲੀ ਗੁਰੂ ਸਾਹਿਬ ਨੇ ਵੀ ਜਿੱਦਾਂ ਸਿਖਾਇਆ ਸੀ, ਜਦੋਂ ਹਰਿਮੰਦਰ ਸਾਹਿਬ ਬਣਾਇਆ ਸੀ, ਅਸੀਂ ਲੋਕਲੀ ਦਿੰਦੇ ਹਾਂ, ਆਪਣੇ ਗੁਰਦੁਆਰੇ ਸਾਹਿਬ ਨੂੰ ਦਿੰਦੇ ਹਾਂ। ਬਟ ਹੁਣ ਕਾਫੀ ਨਾਨ ਪ੍ਰੋਫਿਟ ਹੋ ਗਏ ਨੇ ਪੂਰੀ ਦੁਨੀਆ ਦੇ ਵਿੱਚ, ਨਾ ਕਿ ਸਿਰਫ ਅਮਰੀਕਾ ਦੇ ਵਿੱਚ, ਪੂਰੀ ਗਲੋਬਲੀ, ਪੰਜਾਬ ਦੇ ਵਿੱਚ, ਆਸਟ੍ਰੇਲੀਆ, UK, ਕਿ ਉਹ ਆਰਗੇਨਾਈਜੇਸ਼ਨਾਂ ਨੂੰ ਬਹੁਤ ਲੋੜ ਹੈ ਦਸਵੰਧ ਦੀ। ਸੋ ਅਸੀਂ ਸੋਚਿਆ ਕਿ ਅਸੀਂ ਆਪਣੀ ਕਮਿਊਨਿਟੀ ਨੂੰ, ਆਪਣੀ ਸਿੱਖ ਕੌਮ ਨੂੰ ਅਸੀਂ ਕਿੱਦਾਂ ਇੰਸਪਾਇਰ ਕਰੀਏ ਕਿ ਸਾਰੇ ਦਸਵੰਧ ਦੇਵਨ। ਕਿਉਂਕਿ ਅਸੀਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਲੈਟਸ ਸੇ ਮਿਨੀਮਮ ਕੰਜ਼ਰਵੇਟਿਵ ਅਸੀਂ 5 ਲੱਖ ਸਿੱਖ ਕਹਿੰਦੇ ਹਾਂ ਨਾ, ਰਾਈਟ। ਲੈਟਸ ਸੇ 50% ਦਸਵੰਧ ਦੇ ਸਕਦੇ ਨੇ, ਅਬਾਊਟ 250,000। ਅਸੀਂ ਕਿਹਾ ਅਸੀਂ ਨਹੀਂ, ਜਦੋਂ ਅਸੀਂ 11 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਵੀ ਡਿਡਨਟ ਬਿਲੀਵ that 250,000 people were giving ਦਸਵੰਧ, ਹੈ ਨਾ। ਅਸੀਂ ਸਾਡਾ ਗੋਲ ਸੀ ਕਿ ਹਰ ਸਿੱਖ ਪਰਿਵਾਰ ਦਸਵੰਧ ਦੇਵੇ। ਪਰ ਵੀਰੇ, ਇੱਥੇ ਨਹੀਂ ਸਾਡੀ ਗੱਲ ਐਂਡ ਹੁੰਦੀ। ਅਸੀਂ ਚਾਹੁੰਦੇ ਹਾਂ ਕਿ ਇਹ ਨਹੀਂ ਕਿ ਸੰਗਤ ਦਸਵੰਧ ਦੇਵੇ ਤੇ ਦਸਵੰਧ ਸਾਨੂੰ ਪਤਾ ਨਹੀਂ ਕਿੱਥੇ ਜਾਂਦਾ, ਕਿੱਦਾਂ ਇਸਤੇਮਾਲ ਹੋਇਆ, ਉਹਦਾ ਇੰਪੈਕਟ ਕੀ ਹੋਇਆ, ਰਾਈਟ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਸੰਸਥਾਵਾਂ ਨਾਲ ਉਹ ਪਾਰਟਨਰ ਅਸੀਂ ਕਰੀਏ ਕਿ ਜਿਹੜੇ ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਕਮਿਊਨੀਕੇਸ਼ਨ ਨੂੰ ਬਹੁਤ ਵੈਲਿਊ ਕਰਦੇ ਆ, ਕਿ ਉਹ ਸੰਗਤ ਨੂੰ ਦੱਸ ਸਕਦੇ ਨੇ ਕਿ ਤੁਸੀਂ ਇਹ ਤੁਹਾਨੂੰ ਪੈਸੇ ਦਿੱਤੇ ਆ ਤੇ ਇਹ ਅਸੀਂ ਇੱਦਾਂ ਯੂਜ਼ ਕੀਤੇ ਆ। ਸੋ ਇਸ ਕਰਕੇ ਅਸੀਂ ਇਹ ਵੈਬਸਾਈਟ ਬਣਾਈ dvnetwork.org। ਇਹ ਸਾਡੀ ਵੈਬਸਾਈਟ 'ਤੇ ਵੀ ਜੀ, ਤੁਸੀਂ ਜਿਹੜਾ ਵੀ ਕੋਈ ਕਮਿਊਨਿਟੀ 'ਚ ਮੈਂਬਰ ਹੈ, ਉਹ ਦਸਵੰਧ ਦੇਣਾ ਚਾਹੁੰਦੇ ਆ, ਸਾਡੀ ਵੈਬਸਾਈਟ 'ਤੇ ਜਾ ਕੇ ਉਹ 70 ਤੋਂ ਜ਼ਿਆਦਾ ਸੰਸਥਾਵਾਂ ਨੂੰ ਐਕਸਪਲੋਰ ਕਰ ਸਕਦੇ ਆ। ਜਿੱਦਾਂ ਤੁਸੀਂ ਕਿਹਾ ਸੀ, ਜਿੱਦਾਂ ਐਡਵੋਕੇਸੀ ਵੀ, ਜਾਂ ਹਿਊਮੈਨਿਟੇਰੀਅਨ ਏਡ, ਜਾਂ ਐਜੂਕੇਸ਼ਨ, ਜਿਹੜਾ ਵੀ ਤੁਹਾਡਾ ਮਨ ਕਰਦਾ ਤੁਸੀਂ ਐਕਸਪਲੋਰ ਕਰ ਸਕਦੇ ਆ 70+ ਨਾਨ ਪ੍ਰੋਫਿਟਸ ਨੂੰ। ਫਿਰ ਤੁਸੀਂ ਇੱਕੋ ਸੌਖੇ ਤਰੀਕੇ ਦੇ ਨਾਲ ਤੁਸੀਂ ਡੋਨੇਟ ਕਰ ਸਕਦੇ ਹੋ। ਤੁਹਾਡੀ ਸਾਰੀ ਟੈਕਸ ਰਿਸੀਟ ਵੀ ਉੱਥੇ ਆਉਂਦੀ ਆ, ਤੁਸੀਂ ਟੈਕਸਿਸ ਕਰਨੇ ਆ, ਉਹ ਇੱਕ ਜਗ੍ਹਾ ਆ ਜਾਂਦਾ। ਤੇ ਜਿਹੜੇ ਸਾਡੇ ਆਰਗੇਨਾਈਜੇਸ਼ਨਸ ਨੇ, ਉਹਨਾਂ ਵਾਸਤੇ ਜਿਹੜੀ ਬਹੁਤ ਜ਼ਰੂਰੀ ਦਸਵੰਧ ਚਾਹੀਦੀ ਹੈ, ਜਿੱਦਾਂ TV 84 ਬਹੁਤ ਸੇਵਾ ਵਧੀਆ ਕਰਦੇ ਪਏ ਨੇ ਕਮਿਊਨਿਟੀ ਵਾਸਤੇ, ਉਹ ਫਿਰ ਅਸੀਂ ਉਹਨਾਂ ਨੂੰ ਜਾ ਕੇ ਅੱਗੇ ਉਹ ਦਸਵੰਧ ਫੋਰਵਰਡ ਕਰ ਦਿੱਤਾ। ਨਹੀਂ, ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਤੁਹਾਡੇ ਨਾਲ ਤੁਸੀਂ 70+ ਆਰਗੇਨਾਈਜੇਸ਼ਨਸ ਦੇ ਲਈ ਜਿਹੜੀ ਹੈ ਡੋਨੇਸ਼ਨਸ ਕਲੈਕਟ ਕਰਦੇ ਹੋ। ਹਾਂਜੀ। ਤੇ ਮਤਲਬ ਇਹ ਕਲੈਕਟ ਤੁਸੀਂ ਕਿਸ ਹਿਸਾਬ ਨਾਲ ਕਰਦੇ ਹੋ? ਤੁਹਾਡਾ ਆਲਰੇਡੀ ਕੋਈ ਬੇਸ ਹੈਗਾ ਆ ਜਾਂ ਅਦਰਵਾਈਜ਼ ਤੁਸੀਂ ਆਨਲਾਈਨ ਲੋਕਾਂ ਤੱਕ ਪਹੁੰਚ ਕਰਦੇ ਹੋ, ਸੰਗਤ ਤੱਕ ਪਹੁੰਚ ਕਰਦੇ ਹੋ? ਕਲੈਕਟ ਕਰਨ ਦਾ ਸਾਧਨ ਕੀ ਹੈ? ਫੰਡਿੰਗ ਆਉਂਦੀ ਕਿੱਥੋਂ ਹੈ? ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਸਸਟੇਨ ਰੱਖਦੇ ਹੋ ਐਜ਼ ਐਨ ਆਰਗੇਨਾਈਜੇਸ਼ਨ? ਬਹੁਤ ਵਧੀਆ ਸਵਾਲ ਵੀਰ ਜੀ। ਇਸ ਤਰ੍ਹਾਂ ਹੈ ਕਿ ਸਾਡਾ ਮਕਸਦ ਹੈ ਕਿ ਮੇਰਾ ਮਿਸ਼ਨ ਹੈ, ਮੇਰਾ ਐਜ਼ CEO, ਐਗਜ਼ੈਕਟਿਵ ਡਾਇਰੈਕਟਰ, ਕਿ ਮੈਂ ਚਾਹੁੰਦਾ ਕਿ ਕਮਿਊਨਿਟੀ ਦਸਵੰਧ ਦੇਵੇ। ਐਂਡ ਸੋ ਜਿਹੜੇ ਦਸਵੰਧ ਦੇ ਫੰਡਸ ਆਉਂਦੇ ਨੇ, ਇਹ ਸਾਰੀ ਕਮਿਊਨਿਟੀ ਤੋਂ ਆਉਂਦੇ ਨੇ। ਤਕਰੀਬਨ ਇਸ ਮੌਕੇ ਦੇ ਵਿੱਚ 10,000 ਤੋਂ ਜ਼ਿਆਦਾ ਸਾਡੇ ਨਾਲ ਯੂਜ਼ਰਸ, ਸਾਡੇ ਡੋਨਰਸ ਜੁੜੇ ਹੋਏ ਆ ਦਸਵੰਧ ਨੈਟਵਰਕ ਦੇ ਨਾਲ।
ਇਹ ਜਿਹੜੇ ਯੂਜ਼ਰਸ ਨੇ ਹਰ ਸਾਲ ਜਾ ਕੇ ਡਿਫਰੈਂਟ ਸੰਸਥਾਵਾਂ ਨੂੰ ਵੱਖਰੇ ਵੱਖਰੇ ਸੰਸਥਾਵਾਂ ਨੂੰ ਦਸਵੰਧ ਦਿੰਦੇ ਨੇ। ਸੋ 2021 ਚ ਅਸੀਂ $2 ਮਿਲੀਅਨ ਫੰਡ ਰੇਜ਼ ਕੀਤਾ ਸੀ। ਦਿਸ ਪਾਸਟ ਈਅਰ ਜਿਹੜਾ 2022 ਚ ਅਸੀਂ $2.1 ਮਿਲੀਅਨ ਫੰਡ ਰੇਜ਼ ਕੀਤਾ ਸੀ। ਉਹ ਤਕਰੀਬਨ ਜਾ ਕੇ 60 ਤੋਂ ਜ਼ਿਆਦਾ ਜਿਹੜੀਆਂ ਨਾਨ ਪ੍ਰੋਫਿਟ ਨੇ ਉਹਨਾਂ ਨੂੰ ਮਿਲੇ ਸਾਰੇ ਫੰਡਸ। ਜਿਹੜੀ ਸਾਡੀ ਸੇਵਾ ਹੈ, ਅਸੀਂ ਵੀ ਨਾਨ ਪ੍ਰੋਫਿਟ ਹਾਂ, ਅਸੀਂ ਕੋਈ ਫੀਸ ਨਹੀਂ ਲੈਂਦੇ ਆਪਣੀ ਸੇਵਾ ਵਾਸਤੇ। ਸਾਡਾ ਸਿਰਫ ਵਿਜ਼ਨ ਹੈ ਕਿ ਸਾਰੇ ਦਸਵੰਧ ਦੇਣ। ਆਪਸ਼ਨ ਹੈਗਾ ਵੈਬਸਾਈਟ ਤੇ, ਜਦੋਂ ਤੁਸੀਂ ਚੈੱਕਆਊਟ ਕਰਦੇ ਹੋ, ਲੈਟਸ ਸੇ ਮੈਂ $100 TV84 ਨੂੰ ਦੇਣਾ, ਮੈਂ ਚੈੱਕਆਊਟ ਕਰਕੇ ਉੱਥੇ ਇੱਕ ਆਪਸ਼ਨ ਆ ਜਾਂਦਾ ਕਿ ਤੁਸੀਂ ਜੇ ਸਾਡੇ ਆਪਰੇਸ਼ਨਸ ਨੂੰ ਸਪੋਰਟ ਕਰਨਾ ਹੈ, ਤੁਸੀਂ ਸਾਨੂੰ ਟਿਪ ਕਹਿੰਦੇ ਨੇ ਜਾਂ ਰੈਵਨਿਊ ਆਪਰੇਸ਼ਨਸ ਕਵਰ ਕਰਨਾ ਹੈ, ਡੋਨੇਸ਼ਨ ਕਰਨਾ ਹੈ, ਉਹ ਵੀ ਤੁਸੀਂ ਸਾਨੂੰ ਦੇ ਸਕਦੇ ਹੋ। ਪਰ ਉਹ ਆਬਲੀਗੇਸ਼ਨ ਨਹੀਂ ਆ, ਉਹ ਤੁਹਾਡੀ ਮਨ ਮਰਜ਼ੀ ਆ, ਤੁਸੀਂ ਦੇਣੇ ਨੇ ਤੇ ਉਹ ਤੁਸੀਂ ਦੇ ਸਕਦੇ ਹੋ। ਤੇ ਜਿਹੜਾ ਤੁਸੀਂ $100 ਕੋਈ ਦਿੰਦਾ TV84 ਨੂੰ, ਅਸੀਂ ਉਹਦੀ ਕੋਈ ਫੀ ਨਹੀਂ ਲੈਂਦੇ। ਪਰ ਜਿਹੜੀ ਪ੍ਰੋਸੈਸਰਸ ਨੇ, ਜਿਹੜੀ ਅਸੀਂ ਅੱਗੇ ਜਾ ਕੇ ਆਪਣੀ ਟੈਕਨੋਲੋਜੀ ਨੂੰ ਪੈਸੇ ਦਿੰਦੇ ਆ, ਉਹ ਥੋੜੇ ਜਿਹੇ ਮਾਈਨਸ ਹੁੰਦੇ ਆ। ਪਰ ਸਾਡਾ ਗੋਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿ ਅਸੀਂ ਉਹ ਵੀ ਅਸੀਂ ਆਪ ਕਵਰ ਕਰੀਏ ਤੇ ਕਿ ਜਿਹੜਾ ਵੀ 100% ਦਸਵੰਧ ਜਾਏ, ਉਹ ਜਿਹੜੀ ਸੰਸਥਾ ਚਾਹੁੰਦੇ ਹੋ ਉਹਨੂੰ ਜਾਏ ਡਾਇਰੈਕਟਲੀ। ਨਹੀਂ, ਬਹੁਤ ਇੱਕ ਚੰਗਾ ਉਹ ਹੈਗਾ। ਤੇ ਕਿਹੜੇ ਇਸ ਵਕਤ ਜੇ ਦੇਖਣਾ ਹੋਵੇ, ਕਿਹੜੇ ਪ੍ਰੋਜੈਕਟਸ ਚੱਲ ਰਹੇ ਆ ਦਸਵੰਧ ਨੈਟਵਰਕ ਦੇ ਨਾਲ, ਜਾਂ ਕਿਹੜੀਆਂ ਆਰਗੇਨਾਈਜੇਸ਼ਨਸ ਦੇ ਲਈ ਤੁਸੀਂ ਫੰਡ ਰੇਜ਼ ਕੀਤਾ? ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਪਿਛਲੇ ਸਾਲ $2.1 ਮਿਲੀਅਨ ਰੇਜ਼ ਕੀਤੇ ਆ ਵੱਖਰੀਆਂ ਨਾਨ ਪ੍ਰੋਫਿਟਸ ਦੇ ਲਈ। ਕੀ ਇਹ ਸਿਰਫ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਾਂ ਹੋਰ ਵੀ ਇਨਵੋਲਵਡ ਨੇ? ਕਿਹੜੀਆਂ ਆਰਗੇਨਾਈਜੇਸ਼ਨਸ ਨੇ? ਹਾਂਜੀ ਵੀਰ ਜੀ, ਸੋ ਸਾਡੇ ਨਾਲ 70 ਨਾਨ ਪ੍ਰੋਫਿਟਸ ਜੁੜੇ ਹੋਏ ਆ। ਅਸੀਂ ਪਿਛਲੇ ਸਾਲ 10 ਐਡ ਕੀਤੀਆਂ ਸੀ ਜੀ। ਐਂਡ ਤਕਰੀਬਨ ਜਿਹੜੇ ਉਹ ਸਾਰੇ ਨਾਨ ਪ੍ਰੋਫਿਟ ਹਰ ਇਸ਼ੂ ਏਰੀਆ ਤੇ ਫੋਕਸ ਕਰ ਰਹੇ ਆ। ਪੋਲਿਸੀ ਵੀ ਫੋਕਸ ਕਰਦੇ ਆ, ਜਿੱਦਾਂ ਤੁਸੀਂ ਕਿਹਾ ਸੈਲਡੈਫ ਸਿੱਖੋ ਜਿਹੜੇ ਜਾਣਦੇ ਆ, ਹਿਊਮੈਨਿਟੇਰੀਅਨ ਏਡ, ਅਸੀਂ ਕਾਫੀ ਸੰਗਤ ਯੂਨਾਈਟਿਡ ਸਿੱਖਸ ਤੇ ਖਾਲਸਾ ਏਡ ਬਾਰੇ ਜਾ ਰਹੇ ਆ। ਬਟ ਇੱਦਾਂ ਵੀ ਇਹ ਸਾਡੇ ਕੋਲ ਕਾਫੀ ਨਾਨ ਪ੍ਰੋਫਿਟ ਨੇ ਤੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਬਾਰੇ ਲੋਕੀ ਨਹੀਂ ਜਾਣਦੇ ਹੈਗੇ। ਛੋਟੇ ਨਾਨ ਪ੍ਰੋਫਿਟਸ ਨੇ ਜਿਹੜੇ ਪੰਜਾਬ 'ਚ ਕੰਮ ਕਰ ਰਹੇ ਆ, ਜਾਂ ਯੂਨਾਈਟਿਡ ਸਟੇਟਸ ਕਰਦੇ ਆ, ਜਾਂ ਫੂਡ ਪੈਂਟਰੀ ਲਾਉਂਦੇ ਆ। ਸੋ ਇਸ ਤਰ੍ਹਾਂ ਹੈ ਕਿ ਜਿਹੜੇ 60-70 ਨਾਨ ਪ੍ਰੋਫਿਟ ਸਾਡੇ ਨਾਲ ਜੁੜੇ ਆ, ਉਹਦੇ ਨਾਲ about 20-25% ਆਮ ਸੰਗਤ ਜਾਣਦੀ ਹੋਣੀ ਆ। ਬਟ ਕਾਫੀ ਆ ਜਿਹੜੇ ਸੇਵਾਦਾਰ ਕਿ ਅਸੀਂ ਨਹੀਂ, ਉਹਨਾਂ ਦੀ ਮੀਡੀਆ 'ਚ ਨਹੀਂ ਸੁਣਿਆ, ਅਸੀਂ ਉਹਨਾਂ ਨੂੰ ਨਿਊਜ਼ 'ਚ ਨਹੀਂ ਸੁਣਿਆ, ਪਰ ਬਹੁਤ ਖੂਬ ਸੇਵਾ ਕਰ ਰਹੇ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਨਾ। ਉਹ ਸਾਡੀ ਵੈਬਸਾਈਟ 'ਤੇ ਤੁਸੀਂ ਪਤਾ ਕਰ ਸਕਦੇ ਹੋ, ਉਹ ਡਿਫਰੈਂਟ ਸਮਾਲਰ ਨਾਨ ਪ੍ਰੋਫਿਟਸ ਕੌਣ ਨੇ, ਤੇ ਉਹਨਾਂ ਦਾ ਬਹੁਤ ਫਾਇਦਾ ਹੋਇਆ। ਉਹਨਾਂ ਦਾ ਵੀ ਬਹੁਤ ਫਾਇਦਾ ਹੁੰਦਾ ਕਿਉਂਕਿ $30-35 ਹਜ਼ਾਰ ਜਿਹੜਾ ਐਵਰੇਜ ਆਰਗੇਨਾਈਜੇਸ਼ਨ ਫੰਡ ਰੇਜ਼ ਕਰਦੀ DVN ਤੇ, ਉਹਨਾਂ ਦੀ ਸੇਵਾ ਵਾਸਤੇ ਬਹੁਤ ਜ਼ਰੂਰੀ ਆ। ਨਹੀਂ, ਬਿਲਕੁਲ, ਕਿਉਂਕਿ ਫੰਡਿੰਗ ਤੋਂ ਬਿਨਾ ਜਿਹੜੀਆਂ ਕੋਈ ਵੀ ਪ੍ਰੋਜੈਕਟ ਆ ਉਹ ਸਸਟੇਨ ਨਹੀਂ ਕੀਤਾ ਜਾ ਸਕਦਾ। ਇਹ ਮਤਲਬ ਇੱਕ ਫੈਕਟ ਹੈਗਾ ਤੇ ਬਹੁਤ ਚੰਗਾ ਉਹ ਹੈ। ਸੋ ਬੇਸਿਕਲੀ ਜਿਵੇਂ ਤੁਹਾਡਾ ਵੀ ਪਰਸਨਲੀ ਮਨਦੀਪ ਸਿੰਘ ਦਾ ਕਿਵੇਂ ਦਸਵੰਧ ਨੈਟਵਰਕ ਦੇ ਨਾਲ ਜੁੜਨਾ ਹੋਇਆ, ਜਾਂ ਮਨਦੀਪ ਸਿੰਘ ਕਿਵੇਂ ਸਾਰੇ ਪ੍ਰੋਜੈਕਟ ਦੇ ਵਿੱਚ ਇਨਵੋਲਵ ਹੋਇਆ? ਹਾਂਜੀ, ਸੋ ਮੈਂ ਵੀ ਰਿਚਮੰਡ ਹਿੱਲ ਨਿਊਯਾਰਕ ਸਿਟੀ ਦਾ ਜੰਮਿਆ ਪਲਿਆ। ਸੋ ਕਾਫੀ ਚਿਰ ਜਦੋਂ ਦੇ ਅਸੀਂ ਨਿੱਕੇ ਹੁੰਦੇ ਸੀ, ਸਾਰੇ ਅਸੀਂ ਸੇਵਾ ਕਿੱਥੋਂ ਸ਼ੁਰੂ ਕਰੀ ਦੀ? ਅਸੀਂ ਲੰਗਰ ਹਾਲ 'ਚ ਸ਼ੁਰੂ ਕਰੀ ਦੀ ਹੈ, ਜਿੱਥੇ ਅਸੀਂ ਸਿੱਖੀ ਦਾ ਸਾਰੀ ਆਪਣੀ ਕਮਿਊਨਿਟੀ ਨਾਲ ਲੰਗਰ ਸੇਵਾ ਕਰਨੀ। ਸੋ ਮੈਂ ਵੀ ਤਕਰੀਬਨ ਆਪਣੀ ਪੂਰੀ ਲਾਈਫ ਸੇਵਾ ਨਾਲ ਜੁੜਿਆ ਹੋਇਆ। ਹਾਈ ਸਕੂਲ ਦਾ ਵੀ ਮੈਂ ਗੁਰਦੁਆਰੇ ਸੇਵਾ ਕਰਦਾ ਸੀ। ਪਰ ਐਕਚੁਅਲੀ ਮੇਰੀ ਸੇਵਾ ਨਾਲ ਸਟੋਰੀ ਹਰੀਕੇਨ ਕੈਟਰੀਨਾ ਨਾਲ ਸ਼ੁਰੂ ਹੁੰਦੀ ਹੈ। ਕਾਫੀ ਸਾਲ ਪਹਿਲਾਂ ਨਿਊਯਾਰਕ 'ਚ ਹਰੀਕੇਨ ਆਇਆ ਸੀ ਤੇ ਮੈਂ 7ਵੀਂ-8ਵੀਂ 'ਚ ਸੀ ਤੇ ਮੈਂ ਫੰਡ ਰੇਜ਼ ਕਰਨ ਲੱਗ ਪਿਆ ਸੀ। ਜਿਹੜੇ ਵਿਕਟਮ ਸੀ ਹਰੀਕੇਨ ਕੈਟਰੀਨਾ 'ਚ, ਨਿਊ ਓਰਲੀਨਸ 'ਚ ਜਿੱਥੇ ਹੋਇਆ ਸੀ, ਤੇ ਮੈਂ ਆਪਣੇ ਸਕੂਲ ਦੇ ਨਾਲ ਫੰਡ ਰੇਜ਼ ਇਕੱਠੇ ਕਰਕੇ ਪੈਸੇ ਭੇਜੇ ਸੀ। ਸੋ ਇਦਾਂ ਹੀ ਮੇਰਾ ਮਨ ਸ਼ੁਰੂ ਨਿੱਕੇ ਹੁੰਦੇ ਦਾ, ਜਦੋਂ ਦੀ ਅਸੀਂ ਪੜ੍ਹਦੇ ਸੀ ਸਕੂਲੇ, ਸੇਵਾ ਨਾਲ ਜੁੜਿਆ ਹੋਇਆ ਸੀ। ਕਾਲਜ 'ਚ ਵੀ ਅਸੀਂ ਕਾਫੀ, ਜਿੱਦਾਂ ਆਪਣਾ ਸਿੱਖ ਸਟੂਡੈਂਟਸ ਐਸੋਸੀਏਸ਼ਨ ਆ, ਉਹਨਾਂ ਨਾਲ ਵੀ ਸੇਵਾ ਕੀਤੀ। ਅਸੀਂ ਕਾਫੀ ਨਾਨ ਪ੍ਰੋਫਿਟ ਮੈਂ ਹੋਰ ਸ਼ੁਰੂ ਕੀਤੇ, ਜਿਹੜੇ ਫਰਸਟ ਜਨਰੇਸ਼ਨ ਲੋ ਇਨਕਮ ਸਟੂਡੈਂਟਸ ਆ, ਉਹਨਾਂ ਨੂੰ ਸਪੋਰਟ ਕਰਨਾ, ਉਹਦੇ ਨਾਲ ਵੀ ਮੈਂ ਨਾਨ ਪ੍ਰੋਫਿਟ ਸਟਾਰਟ ਕੀਤਾ ਸੀ। ਸੋ ਕਾਫੀ ਸਾਲਾਂ ਨਾਲ ਮੇਰਾ ਮਨ ਸੇਵਾ ਨਾਲ ਭਿੱਜਿਆ ਹੋਇਆ। ਤੇ ਮੈਂ ਫਿਰ 5-6 ਸਾਲ ਮੈਂ ਟੈਕਨੋਲੋਜੀ 'ਚ ਗਿਆ। ਮੈਂ 2 ਕੰਪਨੀਆਂ ਡ੍ਰੌਪਬਾਕਸ ਤੇ ਜ਼ੈਨਫਿਟਸ ਵਾਸਤੇ ਕੰਮ ਕੀਤਾ। ਮੈਂ ਕਾਫੀ ਸਿੱਖਿਆ ਕਿੱਦਾਂ ਆਰਗੇਨਾਈਜੇਸ਼ਨ ਨੂੰ ਅਸੀਂ ਗਰੋ ਕਰਨਾ, ਯੂਜ਼ਰਸ ਕਿੱਦਾਂ ਵਧਾਉਣੇ, ਮਾਰਕੀਟਿੰਗ ਕਿੱਦਾਂ ਕਰਨੀ, ਬਿਜ਼ਨਸ ਸਕਿੱਲਸ ਕਿੱਦਾਂ ਕਰਨੇ। ਬਟ ਮੈਂ ਸਿੱਖਿਆ ਤਾਂ ਬਹੁਤ ਖੁਸ਼ ਹੈ, ਜਿੱਦਾਂ ਗੁਰੂ ਸਾਹਿਬ ਕਹਿੰਦੇ ਸਿੱਖਣਾ ਚਾਹੀਦਾ, ਪਰ ਮੇਰਾ ਮਨ ਪੂਰਾ ਹਜੇ ਖੁਸ਼ੀ ਨਹੀਂ ਸੀ ਮੇਰੇ ਮਨ ਨੂੰ। ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੀ ਕਮਿਊਨਿਟੀ ਤੇ ਮੈਂ ਆਪਣੇ ਪੰਥ ਵਾਸਤੇ ਕਿੱਦਾਂ ਸੇਵਾ ਕਰਾਂ। ਸੋ ਇਸ ਤਰ੍ਹਾਂ ਜਦੋਂ ਮੈਂ ਰਿਕਰੂਟ ਕਰਦਾ ਪਿਆ ਸੀ, ਮੈਂ ਜੌਬ ਲੱਭਦਾ ਪਿਆ ਸੀ, ਕਿ ਮੈਂ ਚਾਹੁੰਦਾ ਸੀ ਕਿ
ਟੈਕਨੋਲੋਜੀ ਕੰਪਨੀ ਤੋਂ ਮੈਂ ਟੈਕ ਨਾਨ ਪ੍ਰੋਫਿਟ ਜਾਂ ਕੋਈ ਸੰਸਥਾ ਨਾਲ ਜੁੜਨਾ ਚਾਹੁੰਦਾ ਤੇ ਮੈਂ ਦਸਵੰਧ ਨੈਟਵਰਕ ਨਾਲ ਅਪਲਾਈ ਕੀਤਾ ਤੇ ਹੁਣ 3 ਸਾਲ ਹੋ ਗਏ ਨੇ ਮੈਨੂੰ ਆਰਗੇਨਾਈਜੇਸ਼ਨ ਦੇ ਨਾਲ। ਨਹੀਂ ਇਟਸ ਚੰਗੀ ਗੱਲ ਹੈਗੀ ਆ। ਤੇ ਥੋੜਾ ਜਿਹਾ ਜੇ ਦਸਵੰਧ ਨੈਟਵਰਕ ਦਾ ਜਿਵੇਂ ਤੁਸੀਂ ਕਨਸੈਪਟ ਵਾਈਜ਼ ਮੈਂਸ਼ਨ ਕੀਤਾ ਵੀ ਨਾਰਮਲੀ ਇਹ ਹੁੰਦਾ ਜਿਹੜੀਆਂ ਆਰਗੇਨਾਈਜੇਸ਼ਨ ਨੇ ਜਿਵੇਂ ਅਸੀਂ ਵੀ ਰਨ ਕਰਦੇ ਆ TV84 ਵੀ ਨਾਨ ਪ੍ਰੋਫਿਟ ਰਜਿਸਟਰਡ ਆਰਗੇਨਾਈਜੇਸ਼ਨ ਹੈਗੀ ਆ। ਸੋ ਸਾਡਾ ਹੁੰਦਾ ਵੀ ਅਸੀਂ ਆਪ ਡੋਨੇਸ਼ਨ ਕਲੈਕਟ ਵੀ ਕਰਦੇ ਆ ਤੇ ਡੋਨੇਸ਼ਨ ਕਲੈਕਟ ਕਰਕੇ ਫਿਰ ਕੰਮ ਵੀ ਕਰਦੇ ਆ ਵੀ 5 ਦਿਨ ਤੁਸੀਂ ਕੰਮ ਕਰੋ ਤੇ ਜਿਹੜਾ ਵੀਕਐਂਡ ਹੁੰਦਾ ਉਹ ਤੁਸੀਂ ਡੋਨੇਸ਼ਨ ਕਲੈਕਟ ਕਰਨ ਦੇ ਉੱਤੇ ਲਾਓ। ਸੋ ਇਹ ਜਿਹੜਾ ਕਨਸੈਪਟ ਆ ਇੱਕ ਦਸਵੰਧ ਨੈਟਵਰਕ ਦਾ ਵੱਖਰੇ ਕਿਸਮ ਦਾ ਕਨਸੈਪਟ ਹੈਗਾ ਵੀ ਤੁਸੀਂ ਬਾਕੀ ਆਰਗੇਨਾਈਜੇਸ਼ਨਸ ਦੇ ਲਈ ਤੁਸੀਂ ਦਸਵੰਧ ਦੀ ਜਿਹੜੀ ਹੈਗੀ ਆ ਉਹ ਇੱਕ ਕਿਸਮ ਦਾ ਸਿਸਟਮ ਬਣਾਇਆ ਵੀ ਸੰਗਤ ਜਿਹੜੀ ਹੈ ਦਸਵੰਧ ਨੈਟਵਰਕ ਦੇ ਉੱਤੇ ਆ ਕੇ ਸਾਰੀਆਂ ਸਿੱਖ ਨਾਨ ਪ੍ਰੋਫਿਟਸ ਨੂੰ ਜਿਹੜਾ ਆ ਡੋਨੇਟ ਕਰੇ। ਸੋ ਇਹਦਾ ਕਨਸੈਪਟ ਦੇ ਬਾਰੇ ਥੋੜਾ ਜਿਹਾ ਜੇ ਤੁਸੀਂ ਹੋਰ ਡਿਟੇਲਸ ਦੇ ਵਿੱਚ ਸਾਨੂੰ ਤੁਸੀਂ ਦੱਸ ਸਕੋ ਤੇ ਕਿਵੇਂ ਤੁਸੀਂ ਦੇਖਿਆ ਵੀ ਪਿਛਲੇ ਸਾਲਾਂ ਦੇ ਵਿੱਚ 2000 ਤੁਸੀਂ 10 ਸਾਲ ਕਿਹਾ ਵੀ ਕੀ ਇਹਦਾ ਇੰਪੈਕਟ ਕੀ ਨਜ਼ਰ ਆਉਂਦਾ? ਹਾਂਜੀ ਵੀਰ ਜੀ, ਇਸ ਤਰ੍ਹਾਂ ਵੀਰ ਜੀ ਇਸ ਮੌਕੇ ਦੇ ਵਿੱਚ ਮੈਂ ਹੋਰ ਕੋਈ ਨਾਨ ਪ੍ਰੋਫਿਟ ਪੂਰੀ ਦੁਨੀਆ ਦੇ ਸਿੱਖ ਕਮਿਊਨਿਟੀ ਦੇ ਵਿੱਚ ਨਹੀਂ ਜਾਣਦਾ ਕਿ ਜਿਹੜੀ ਅਸੀਂ ਫੋਕਸ ਕਰਨੇ ਪਏ ਹਾਂ ਇਸ ਦਸਵੰਧ ਕਨਸੈਪਟ ਤੇ ਕਿ ਹੋਰ ਕੋਈ ਸੰਸਥਾ ਇਸ ਟੌਪਿਕ ਨਾਲ ਜੁੜੀ ਆ। ਸੇਵਾ ਤੇ ਬਹੁਤ ਹੋ ਰਹੀ ਆ, ਬਹੁਤ ਨਾਨ ਪ੍ਰੋਫਿਟ ਨੇ ਗਲੋਬਲੀ ਸਾਡੀ ਜਿਹੜੀ ਸਿੱਖ ਲੀਡਰਸ ਜਿਨ੍ਹਾਂ ਨੇ ਸਟਾਰਟ ਕੀਤੀ ਆ, ਬਟ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਨਸੈਪਟ ਹੈ ਗੁਰੂ ਸਾਹਿਬ ਨੇ ਸਿਖਾਇਆ ਸਾਨੂੰ ਦਸਵੰਧ ਦਾ ਵੰਡ ਕੇ ਛਕਣਾ, ਅਸੀਂ ਸੇਵਾ ਸਿੱਖ ਤੇ ਜਿੱਥੇ ਵੀ ਅਸੀਂ ਪਹੁੰਚਦੇ ਹਾਂ ਜਿੱਥੇ ਵੀ ਮੌਕਾ ਹੁੰਦਾ ਅਸੀਂ ਸੇਵਾ ਕਰਦੇ ਹਾਂ, ਪਰ ਇਹ ਟੌਪਿਕ ਦਸਵੰਧ ਦਾ ਵੀ ਬਹੁਤ ਜ਼ਰੂਰੀ ਆ, ਹੈ ਨਾ। ਮੈਂ ਬਹੁਤ ਖੁਸ਼ ਹਾਂ ਕਿ ਕੋਨੇ ਦੇ ਵਿੱਚ ਸਾਡੀ ਸਿੱਖ ਕੌਮ ਨੇ ਗੁਰਦੁਆਰੇ ਸਾਹਿਬ ਬਣਾਏ ਆ, ਲੰਗਰ ਲਾਏ ਆ, ਕੀਰਤਨ ਅਸੀਂ ਕਰਦੇ ਹਾਂ, ਹੈ ਨਾ। ਬਟ ਇਸ ਮੌਕੇ ਦੇ ਵਿੱਚ ਅਮਰੀਕਾ ਦੇ ਵਿੱਚ ਸਿੰਪਲੀ 300 ਤੋਂ ਜ਼ਿਆਦਾ ਗੁਰਦੁਆਰੇ ਸਾਹਿਬ ਹੋ ਗਏ ਆ। ਇਹ ਜ਼ਰੂਰੀ ਆ ਸਾਡੇ ਕਮਿਊਨਿਟੀ ਵਾਸਤੇ, ਗੁਰਦੁਆਰੇ ਸਾਹਿਬ ਜ਼ਰੂਰੀ ਨੇ। ਬਟ ਮੈਂ ਆਪਣੀ ਕਮਿਊਨਿਟੀ ਨੂੰ ਪੁਸ਼ ਕਰਨਾ ਚਾਹੁੰਦਾ, ਅਸੀਂ ਦਸਵੰਧ ਨੈਟਵਰਕ ਤੇ ਪੁਸ਼ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਥੋੜ੍ਹਾ ਜਿਹਾ ਕਲਚਰ ਚੇਂਜ ਕਰਨਾ ਚਾਹੀਦਾ ਕਿ ਅਸੀਂ ਸੋਚਦੇ ਕਿੱਦਾਂ ਅਸੀਂ ਫੰਡ ਕਰਨਾ, ਹੈ ਨਾ। ਕਿਉਂਕਿ ਕਾਫੀ ਨਾਨ ਪ੍ਰੋਫਿਟ ਨੇ TV84 ਵਰਗੇ ਅਸੀਂ ਇਸ ਐਗਜ਼ਾਮਪਲ ਲੈਂਦੇ ਹਾਂ। ਤੁਸੀਂ ਆਪਣੀ ਕਾਫੀ ਕਿੰਨੇ ਸੇਵਾਦਾਰਾਂ ਨੇ ਸੈਕਰੀਫਾਈਸ ਕੀਤਾ ਪਰਸਨਲ ਲਾਈਫ ਵਾਸਤੇ, ਕਿੰਨੇ ਸਾਲ ਵਾਸਤੇ ਤੁਸੀਂ ਇਹ ਪੰਥਿਕ ਮੈਸੇਜ ਸਪਰੈਡ ਕਰਨਾ, ਸਾਰਿਆਂ ਨੂੰ ਪੰਥਿਕ ਕੰਟੈਂਟ ਦੇਣਾ ਤੇ ਲੀਡਰ ਬਣਨਾ ਇਸ ਸਪੇਸ ਦੇ ਵਿੱਚ ਸਾਡੀ ਕਮਿਊਨਿਟੀ ਵਾਸਤੇ, ਹੈ ਨਾ। ਇਹ ਬਹੁਤ ਵੱਡੀ ਸੈਕਰੀਫਾਈਸ ਹੈ। ਇੱਦਾਂ ਦੀਆਂ ਸੰਸਥਾਵਾਂ ਨੂੰ ਬਹੁਤ ਜ਼ਰੂਰੀ ਹੈ ਤੇ ਸਾਨੂੰ ਵਧਾਉਣਾ ਚਾਹੀਦਾ ਕਿ ਇੱਦਾਂ ਦੇ ਮੈਸੇਜ ਨਾਲੇ ਜੇ ਤੁਹਾਨੂੰ TV84 ਜਾਂ ਮੀਡੀਆ ਤੁਹਾਡੇ ਮਨ ਨਾਲ ਕਨੈਕਟ ਨਹੀਂ ਹੁੰਦਾ, ਬਟ ਕਾਫੀ ਮੈਂ ਜਿੱਦਾਂ ਕਿਹਾ 70 ਤੋਂ ਜ਼ਿਆਦਾ ਨਾਨ ਪ੍ਰੋਫਿਟਸ ਨੇ। ਅਸੀਂ ਚਾਹੁੰਦੇ ਹਾਂ ਕਿ ਗੁਰਦੁਆਰੇ ਸਾਹਿਬ ਦੀ ਜਗ੍ਹਾ ਗੁਰਦੁਆਰੇ ਸਾਹਿਬ ਤੁਸੀਂ ਦਵੋ ਜਿੱਦਾਂ ਤੁਹਾਨੂੰ ਜ਼ਰੂਰੀ ਲੱਗਦਾ, ਬਟ ਜੇ ਤੁਹਾਡੇ ਕੋਲ ਮੀਨਸ ਹੈਗੇ ਆ, ਤੁਹਾਡੇ ਕੋਲ ਰਿਸੋਰਸ ਹੈਗੇ ਆ, ਤੁਸੀਂ ਦਸਵੰਧ ਦੇ ਸਕਦੇ ਹੋ। ਜਾ ਕੇ ਸਾਡੀ ਵੈਬਸਾਈਟ ਤੇ ਦੇਖੋ ਕਿ ਸਿੱਖ ਕੀ ਕਰ ਰਹੇ ਆ, ਕਿੰਨੀ ਸੇਵਾ ਕਰਦੇ ਪਏ ਨੇ ਹਰ ਕੋਨੇ ਦੇ ਵਿੱਚ, ਤੇ ਇਹਨਾਂ ਨੂੰ ਇਨਵੈਸਟ ਕਰੋ ਆਪਣੇ ਸੇਵਾਦਾਰਾਂ ਨੂੰ। ਜੀ, ਤੇ ਇਹਦੇ 'ਚ ਵੱਖਰਾ ਕੀ ਹੈਗਾ ਦਸਵੰਧ ਨੈਟਵਰਕ ਦੇ ਲਈ? ਜਦੋਂ ਦਸਵੰਧ ਨੈਟਵਰਕ ਦੀ ਗੱਲ ਕੀਤੀ ਜਾਂਦੀ ਹੈ ਇਹਦਾ ਇੰਪੈਕਟ ਤੁਹਾਨੂੰ ਕੀ ਨਜ਼ਰ ਆ ਰਿਹਾ? ਕਿਉਂਕਿ ਤੁਸੀਂ ਗਰੋ ਕੀਤੇ ਹੋ, ਤੁਸੀਂ ਜ਼ਿਕਰ ਕੀਤਾ 10 ਸਾਲਾਂ ਦੇ ਵਿੱਚ ਹੁਣ ਤੁਸੀਂ $2.1 ਮਿਲੀਅਨ ਤੁਸੀਂ ਰੇਜ਼ ਕੀਤੇ ਆ। ਜਦੋਂ ਇੰਪੈਕਟ ਦੇਖਦੇ ਹੋ ਆਰਗੇਨਾਈਜੇਸ਼ਨ ਦਾ ਉਹ ਕੀ ਨਜ਼ਰ ਆਉਂਦਾ? ਹਾਂਜੀ ਵੀਰ ਜੀ, ਪਹਿਲੀ ਗੱਲ ਹੈ ਜਿਹੜੀ ਇਹ ਸੇਵਾ ਅਸੀਂ ਕਰਦੇ ਜਿਹੜੇ ਸਾਰੇ ਆਰਗੇਨਾਈਜੇਸ਼ਨ ਇਹ ਦਸਵੰਧ ਤੇ ਫੰਡਸ ਤੋਂ ਬਿਨਾਂ ਨਹੀਂ ਹੁੰਦੀਆਂ, ਹੈ ਨਾ। ਸੋ ਅਸੀਂ ਲੈਟਸ ਸੇ ਲਾਸਟ ਈਅਰਸ ਦਾ ਐਗਜ਼ਾਮਪਲ ਲੈਂਦੇ ਹਾਂ, ਅਸੀਂ $2.1 ਮਿਲੀਅਨ ਰੇਜ਼ ਕੀਤੇ। ਐਵਰੇਜ ਆਰਗੇਨਾਈਜੇਸ਼ਨ ਤੁਸੀਂ $30,000 ਲਾ ਲਓ ਹਰ ਆਰਗੇਨਾਈਜੇਸ਼ਨ ਨੂੰ। ਇਹ $30,000 ਦਾ ਬਹੁਤ ਇੰਪੈਕਟ ਹੁੰਦਾ ਹੈ। ਇਹ ਸਟਾਫ ਪੋਜੀਸ਼ਨ ਹੋ ਸਕਦੀ ਆ, ਜੇਕਰ ਮਾਰਕੀਟਿੰਗ ਵਾਸਤੇ ਜਿਹੜੇ ਰਿਸੋਰਸਿਸ ਆ, ਜਾਂ ਤੁਸੀਂ ਕੋਈ ਲੰਗਰ ਲਾਣਾ ਹੈ, ਜਿਹੜੇ ਤੁਸੀਂ ਕਿੰਨੇ ਮੀਲਸ ਪ੍ਰੋਵਾਈਡ ਕਰ ਸਕਦੇ ਆ। ਜੇ ਅਸੀਂ ਪੰਜਾਬ 'ਚ ਸਕਾਲਰਸ਼ਿਪ ਦੇਖਦੇ ਹਾਂ ਛੋਟੇ ਬੱਚਿਆਂ ਵਾਸਤੇ, ਐਲੀਮੈਂਟਰੀ ਵਾਸਤੇ, ਕਿੰਨੀਆਂ ਸਕਾਲਰਸ਼ਿਪਾਂ ਹੋ ਸਕਦੀਆਂ ਪੰਜਾਬ ਵਾਸਤੇ। ਸੋ ਇਮੀਡੀਏਟ ਜਿਹੜਾ ਇੰਪੈਕਟ ਹੈ, ਅਸੀਂ ਸਿਰਫ ਲਾਸਟ ਈਅਰ ਦੀ ਸਿਰਫ ਗੱਲ ਕਰੀਏ ਤੇ ਕਾਫੀ ਇੰਪੈਕਟ ਜਿਹੜੀਆਂ ਸਾਰੀਆਂ ਆਰਗੇਨਾਈਜੇਸ਼ਨਜ਼ਾਂ ਨੂੰ 30,000 ਐਵਰੇਜ ਤੇ ਰੇਜ਼ ਹੋਇਆ, ਤੇ ਕਈ ਜ਼ਿਆਦਾ ਤੇ ਕਈ ਘੱਟ। ਪਰ ਦੂਜੀ ਗੱਲ ਵੀਰ ਜੀ ਮੇਰੇ ਵਾਸਤੇ ਫੰਡਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਮੇਰਾ ਵਿਚਾਰ ਹੈ ਕਿ ਅਸੀਂ ਫੰਡ ਰੇਜ਼ਿੰਗ ਬਾਰੇ ਇੰਨਾ ਸੋਚਦੇ ਨਹੀਂ ਹੈਗੇ। ਕੋਈ ਸਾਡੀ ਕਮਿਊਨਿਟੀ 'ਚ ਲੀਡਰਸ਼ਿਪ ਨਹੀਂ ਹੈਗਾ। ਅਸੀਂ ਸੋਚੀਏ ਕਿ ਹਾਂਜੀ ਅਸੀਂ ਈਮੇਲ ਮਾਰਕੀਟਿੰਗ ਨਾਲ ਫੰਡ ਰੇਜ਼ ਕਿੱਦਾਂ ਕਰਨਾ, ਅਸੀਂ ਇਵੈਂਟ ਕਰਨੀ ਉੱਦਾਂ ਕਿੱਦਾਂ ਕਰਨਾ, ਅਸੀਂ ਮੈਚਿੰਗ ਕਰਨੀ ਹੈ ਕਿੱਦਾਂ ਕਰਨਾ। ਸੋ ਇਹ ਵੀ ਇੱਕ ਵੈਲਿਊ ਹੈ ਦਸਵੰਧ ਨੈਟਵਰਕ ਦਾ ਕਿ not only are we raising millions of dollars for these organizations,
ਅਸੀਂ ਚਾਹੁੰਦੇ ਹਾਂ ਕਿ ਆਰਗੇਨਾਈਜੇਸ਼ਨਸ ਨੂੰ ਰਿਸੋਰਸਸ ਦੇ ਨਾਲ, ਨੈਟਵਰਕ ਦੇ ਨਾਲ, ਜਿਹੜੀ ਆਈਡੀਆਜ਼ ਦੇ ਨਾਲ ਵੀ ਅਸੀਂ ਸਪੋਰਟ ਕਰੀਏ ਤੇ ਐਡਵਾਈਸ ਕਰੀਏ, ਤੇ ਇਹ ਵੀ ਸਾਡਾ ਵੈਲਿਊ ਹੈ ਆਰਗੇਨਾਈਜੇਸ਼ਨਸ ਵਾਸਤੇ। ਨਹੀਂ ਬਿਲਕੁਲ, ਇਹ ਇੱਕ ਤੁਹਾਡਾ ਚੰਗਾ, ਕਿਉਂਕਿ ਅਸੀਂ ਐਜ਼ ਐਨ ਆਰਗੇਨਾਈਜੇਸ਼ਨ TV84 ਵੀ ਦਸਵੰਧ ਨੈਟਵਰਕ ਦੇ ਨਾਲ ਪਿਛਲੇ 3 ਸਾਲ ਤੋਂ ਜੁੜਿਆ ਹੋਇਆ। ਜਿਹੜਾ ਤੁਸੀਂ ਨਵੰਬਰ ਦੇ ਵਿੱਚ ਦਸਵੰਧ ਵੀਕ ਜਦੋਂ ਤੁਸੀਂ ਕਰਦੇ ਹੁੰਦੇ ਹੋ, ਤੁਸੀਂ ਇੱਕ ਮੈਚ ਦਾ ਫੰਡ ਪ੍ਰੋਜੈਕਟ ਤੁਹਾਡਾ ਉਹਦੇ 'ਚ ਹੁੰਦਾ, ਤੁਸੀਂ ਜਿਹੜੀ ਸੰਗਤ ਦੀਆਂ ਡੋਨੇਸ਼ਨਸ ਹੁੰਦੀਆਂ ਨੇ ਤੁਸੀਂ ਉਹ ਮੈਚ ਕਰਦੇ ਹੋ $400 ਤੱਕ। ਸੋ ਜਿਹੜਾ ਵੀ ਬੰਦਾ TV84 ਨੂੰ ਦਸਵੰਧ ਨੈਟਵਰਕ ਦੇ ਉੱਤੇ ਆ ਕੇ ਡੋਨੇਟ ਕਰਦਾ ਉਸ ਦਸਵੰਧ ਵੀਕ ਦੇ ਦੌਰਾਨ, ਤੁਸੀਂ ਉਹ $400 ਮਤਲਬ ਉਹਦਾ ਤੁਸੀਂ 800 ਬਣਾ ਕੇ TV84 ਨੂੰ ਦਿੰਦੇ ਹੋ, ਜਿਹੜਾ ਕਿ ਇੱਕ ਚੰਗਾ ਉਪਰਾਲਾ ਹੈਗਾ ਦਰਸ਼ਕਾਂ ਦੇ ਲਈ ਜਾਂ ਜਿਹੜੀ ਸੰਗਤ ਹੈਗੀ ਆ ਉਹਨੂੰ ਅਟਰੈਕਟ ਕਰਨ ਦੇ ਲਈ ਵੀ, ਤੇ ਉਹਨਾਂ ਨੂੰ ਇੱਕ ਮੈਸੇਜ ਦੇਣ ਦੇ ਲਈ ਵੀ। ਆਫ ਕੋਰਸ ਮਤਲਬ ਮੈਂ ਸਮਝਦਾ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਦਸਵੰਧ ਐਜ਼ ਅ ਕਨਸੈਪਟ ਮਤਲਬ ਅਸੀਂ ਸਾਡੀ ਰੂਟੀਨ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਸਾਰੀ ਜਿਹੜੀ ਸਿੱਖ ਸੰਗਤ ਹੈਗੀ ਆ ਕਿ ਸਾਡੀ ਜਿਹੜੀ ਕਮਾਈ ਹੈ ਉਹ ਭਾਵੇਂ ਅਸੀਂ $100 ਕਮਾ ਰਹੇ ਹਾਂ, 1000 ਕਮਾ ਰਹੇ ਹਾਂ, 10,000 ਕਮਾ ਰਹੇ ਹਾਂ, ਜਿੰਨੀ ਵੀ ਸਾਡੀ ਕਮਾਈ ਹੈ, ਸਾਡਾ ਇਹ ਗੁਰੂ ਦਾ ਹੁਕਮ ਹੈ ਵੀ ਭਾਈ ਅਸੀਂ ਉਹਦਾ 10ਵਾਂ ਹਿੱਸਾ ਕੱਢਣਾ ਆ ਕੌਮ ਦੇ ਲਈ, ਪੰਥ ਦੇ ਲਈ, ਕਿਸੇ ਵੀ ਪ੍ਰੋਜੈਕਟ ਦੇ ਲਈ। ਉਹ ਭਾਵੇਂ ਅਸੀਂ ਗੁਰਦੁਆਰਾ ਸਾਹਿਬ ਡੋਨੇਟ ਕਰੀਏ ਜਾਂ ਕਿਸੇ ਹੋਰ ਕੌਮੀ ਕਾਰਜ ਦੇ ਵਿੱਚ ਲਾਈਏ, ਜਾਂ ਦਸਵੰਧ ਨੈਟਵਰਕ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਮਤਲਬ ਜਾ ਕੇ ਤੁਸੀਂ, ਇੱਕ ਚੰਗੀ ਗੱਲ ਹੈ ਕਿ ਜਿਹੜੀ ਵੈਬਸਾਈਟ ਹੈਗੀ ਆ ਉਹਦੇ ਤੇ ਪ੍ਰੋਪਰ ਲਿਸਟ ਬਣੀ ਹੋਈ ਹੈ ਆਰਗੇਨਾਈਜੇਸ਼ਨਸ ਦੀ ਕਿ ਕਿਹੜੀਆਂ ਆਰਗੇਨਾਈਜੇਸ਼ਨਸ ਕਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੀਆਂ ਨੇ, ਤੇ ਉਹਨਾਂ ਦੇ ਲਈ ਤੁਸੀਂ ਡੋਨੇਟ ਕਰ ਸਕਦੇ ਹੋ। ਮਤਲਬ ਇੱਕ ਬਹੁਤ ਚੰਗਾ ਉਪਰਾਲਾ ਆ, ਅਸੀਂ ਐਪਰੀਸ਼ੀਏਟ ਕਰਦੇ ਹਾਂ, ਤੇ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਜਾਂਦੇ ਮੈਂ ਜ਼ਰੂਰ ਚਾਹੂੰਗਾ ਕਿ ਦਸਵੰਧ ਨੈਟਵਰਕ ਦੇ ਰਾਹੀਂ ਤੁਸੀਂ ਕੋਈ ਸਾਡੇ ਦਰਸ਼ਕਾਂ ਨੂੰ ਜਿਹੜੇ ਸਾਨੂੰ ਇਸ ਵਕਤ ਦੇਖ ਰਹੇ ਆ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ। ਬਿਲਕੁਲ, ਮੈਂ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਮੈਂ ਬੇਨਤੀ ਕਰਦਾ ਕਿ ਸਾਰੇ ਜਿਹੜੇ ਵੀ ਸਾਡੇ ਨਾਲ ਜੁੜੇ ਆ, ਪਲੀਜ਼ ਤੁਸੀਂ dvnetwork.org/TV84 ਤੇ ਜਾਓ ਤੇ ਇੱਦਾਂ ਦੇ ਸੇਵਾਦਾਰਾਂ ਨੂੰ ਜਿਹੜੇ ਜੁੜੇ ਆ ਉਹਨਾਂ ਨੂੰ ਤੁਸੀਂ ਡੋਨੇਟ ਕਰੋ। ਤੇ ਮੈਂ ਇਨਕਰੇਜ ਕਰਦਾ ਕਿ ਮੰਥਲੀ ਡੋਨੇਸ਼ਨ ਵੀ ਜ਼ਰੂਰ ਸੈੱਟ ਕਰੋ, ਕਿ ਮਹੀਨੇ ਦੇ ਮਹੀਨੇ ਨਾਲ ਜਿਹੜੀ ਸੇਵਾ ਹੈ ਉਹ ਬਹੁਤ ਜ਼ਰੂਰੀ ਆ ਕਿ TV84 ਵਰਗੇ ਆਰਗੇਨਾਈਜੇਸ਼ਨਸ ਉਹ ਪ੍ਰੋਪਰਲੀ ਪਲਾਨ ਕਰ ਸਕਦੇ ਆ। ਤੇ ਇਸ ਮੌਕੇ ਦੇ ਵਿੱਚ ਜੇ ਤੁਸੀਂ ਅੱਜ ਹੁਣੇ ਹੀ ਜਾਓ ਤੇ ਨੈਕਸਟ ਫਿਊ ਵੀਕਸ ਤੁਸੀਂ ਜੇ dvnetwork.org/TV84 ਤੇ ਜਾਏਂਗੇ, ਤੁਹਾਡੇ ਡੋਨੇਸ਼ਨਸ ਅਸੀਂ ਡਬਲ ਕਰਾਂਗੇ। TV84 ਨੇ ਅਨਾਨਿਮਸ ਡੋਨਰ ਮੈਚ ਕਰ ਰਹੇ ਆ, ਸੋ ਪਲੀਜ਼ ਤੁਸੀਂ ਜਾ ਕੇ ਇਹ ਸੇਵਾ ਸਪੋਰਟ ਕਰੋ। ਸਾਡਾ ਦਸਵੰਧ ਨੈਟਵਰਕ ਬਾਕੀ ਸੰਸਥਾਵਾਂ ਬਾਰੇ ਵੀ ਜ਼ਰੂਰ ਪੜ੍ਹੋ। ਥੈਂਕ ਯੂ ਮਨਦੀਪ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਪਸੰਦ ਆਈ ਹੋਵੇਗੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇਜਾਜ਼ਤ ਚਾਹਾਂਗੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।